ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। जी डॉक्टर साहब वेलकम टू अवर शो। थैंक यू वेरी मच जी डॉक्टर साहब आज 31 अक्तूबर 2013 15 तक नानकशाही संमत 545 का दिन है तो हुण असीं अपने प्रोग्राम की शुरुआत रोजाना की तरह साडे दर्शकों वालों आईयां ईमेल्स फोन मैसेजेस टैक्स मैसेजेस फेसबुक मैसेजेस और ट्विटर मैसेज दे नाल करदे हां। साडी पहली ईमेल आई है अजीतगढ़ मोहाली तो वीर सुखजिंदर सिंह खालसानी जी दी। ਉਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਤੁਹਾਡੇ ਵੱਲੋਂ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਮੇਰੀ ਪਿਛਲੀ ਈਮੇਲ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਬਹੁਤ-ਬਹੁਤ ਧੰਨਵਾਦ। ਡਾਕਟਰ ਸਾਹਿਬ ਉੱਤੇ ਅਕਾਲ ਪੁਰਖ ਦੀ ਮਿਹਰ ਹੈ, ਉਹ ਕਦੇ ਵੀ ਸਵਾਲਾਂ ਦੇ ਜਵਾਬ ਦਿੰਦੇ ਹੋਏ ਅੱਕਦੇ ਜਾਂ ਥੱਕਦੇ ਨਹੀਂ। ਅਕਾਲ ਪੁਰਖ ਸਾਰੇ ਸੁਣਨ ਅਤੇ ਵੇਖਣ ਵਾਲਿਆਂ ਤੇ ਵੀ ਮਿਹਰ ਕਰੇ ਅਤੇ ਹਰ ਗੱਲ ਨੂੰ ਸਮਝ ਕੇ ਅਮਲ ਕਰਨ ਦਾ ਬਲ ਬਖਸ਼ੇ ਤਾਂ ਕਿ ਕੌਮੀ ਘਰ ਖਾਲਿਸਤਾਨ ਦੀ ਛੇਤੀ ਪ੍ਰਾਪਤੀ ਕੀਤੀ ਜਾ ਸਕੇ। ਜਿਵੇਂ ਕਿ ਸਾਰੀ ਕੌਮ ਨੂੰ ਪਤਾ ਹੈ ਕਿ 31 ਅਕਤੂਬਰ ਨੂੰ ਸ਼ਹੀਦ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕੇਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼ਹੀਦੀ ਸਮਾਗਮ ਕੀਤਾ ਜਾਣਾ ਹੈ, ਪਰ ਇਹ ਸਮਾਗਮ ਇਸ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਸਗੋਂ ਦਿੱਲੀ ਵਿੱਚ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜਿੱਥੇ ਵੀ ਜਾਂਦੇ ਹਨ ਤਾਂ ਸੰਤ ਜਰਨੈਲ ਸਿੰਘ ਖਾਲਸਾ ਜਿੰਦਾਬਾਦ ਅਤੇ ਖਾਲਸਾਨ ਜਿੰਦਾਬਾਦ, ਖਾਲਸਾਨ ਜਿੰਦਾਬਾਦ ਹੋਣੀ ਵੀ ਸੁਭਾਵਿਕ ਹੈ ਅਤੇ ਉਹ ਆਪਣੀਆਂ ਰੈਲੀਆਂ ਦੌਰਾਨ ਇੰਡੀਆ ਗੋ ਬੈਕ ਦੇ ਨਾਅਰੇ ਵੀ ਲਗਾਉਂਦੇ ਹਨ। ਮੈਂ ਇਸ ਈਮੇਲ ਰਾਹੀਂ ਦਿੱਲੀ ਵਿੱਚ ਜਾਂ ਦਿੱਲੀ ਦੇ ਨੇੜੇ ਵਸਦੇ ਸਿੱਖਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਲਈ ਸੁਨੇਹਾ ਦੇਣਾ ਚਾਹੁੰਦਾ ਹਾਂ। ਪੰਜਾਬ ਵਿੱਚ ਵਸਦੇ ਵੀਰ ਭੈਣ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਅਤੇ ਦਲ ਖਾਲਸਾ ਵੱਲੋਂ ਸ਼ਰਧਾਂਜਲੀ ਸਮਾਰੋਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤਾ ਜਾਣਾ ਹੈ। ਸ਼ਹੀਦ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕੇਹਰ ਸਿੰਘ ਨੇ ਸਮੁੱਚੀ ਸਿੱਖ ਕੌਮ ਲਈ ਕੁਰਬਾਨੀ ਕੀਤੀ ਅਤੇ ਇੰਦਰਾ ਪਾਪਨ ਨੂੰ ਸਿੱਖਾਂ ਦੇ ਦੁਸ਼ਟਾਂ ਨੂੰ ਸੋਧਾ ਲਾਉਣ ਦੀ ਰਵਾਇਤ ਅਨੁਸਾਰ ਕਰਨੇ ਦਾ ਫਲ ਭੁਗਤਾਇਆ। ਇਸ ਲਈ ਸਾਰੀ ਕੌਮ ਦਾ ਫਰਜ਼ ਹੈ ਕਿ ਜਿੱਥੇ ਵੀ 31 ਅਕਤੂਬਰ ਨੂੰ ਸ਼ਹੀਦੀ ਸਮਾਗਮ ਕੀਤੇ ਜਾ ਰਹੇ ਹਨ ਉੱਥੇ ਪਰਿਵਾਰ ਅਤੇ ਬੱਚਿਆਂ ਸਮੇਤ ਹਾਜ਼ਰੀ ਜ਼ਰੂਰ ਲਵਾਉਣ ਤਾਂ ਕਿ ਸਾਡੇ ਬੱਚਿਆਂ ਨੂੰ ਵੀ ਇਤਿਹਾਸ ਦੀ ਸਹੀ ਜਾਣਕਾਰੀ ਮਿਲ ਸਕੇ। ਸਰਦਾਰ ਸਿਮਰਨਜੀਤ ਸਿੰਘ ਮਾਨ ਕੌਮ ਦੇ ਨਿਤੜਕ ਜਰਨੈਲ ਹਨ ਅਤੇ ਉਹਨਾਂ ਦੀਆਂ ਗਤੀਵਿਧੀਆਂ ਵਿੱਚ ਹਿੰਦੂ ਹਕੂਮਤ ਵੱਲੋਂ ਸਿੱਖਾਂ ਅਤੇ ਘੱਟ ਗਿਣਤੀਆਂ ਉੱਤੇ ਕੀਤੇ ਗਏ ਅਤੇ ਕੀਤੇ ਜਾ ਰਹੇ ਅਤਿਆਚਾਰ ਨੂੰ ਯਾਦ ਕਰਵਾਇਆ ਜਾਂਦਾ ਹੈ। ਭਾਵੇਂ ਉਹ ਸਿੱਖਾਂ ਦੇ ਦੁਸ਼ਮਣਾਂ ਦਾ ਕੈਲੰਡਰ ਕੱਢਣਾ ਹੋਵੇ, ਕਸ਼ਮੀਰ ਵਿੱਚ ਪੀੜਤ ਪਰਿਵਾਰਾਂ ਨੂੰ ਮਿਲਣਾ ਹੋਵੇ, ਪਿੰਡਾਂ ਵਾਲੇ ਸੰਤਾਂ ਦੀ ਯਾਦਗਾਰ ਸੰਬੰਧੀ ਨਰਿੰਦਰ ਮੋਦੀ ਨੂੰ ਜਵਾਬ ਦੇਣਾ ਅਤੇ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਅਤੇ ਹੁਣ ਦਿੱਲੀ ਵਿੱਚ ਜਾ ਕੇ ਇੰਦਰਾ ਪਾਪਨ ਨੂੰ ਸੋਧਣ ਵਾਲੇ ਸੂਰਬੀਰਾਂ ਦੀ ਬਰਸੀ ਮਨਾਉਣਾ। ਉਹਨਾਂ ਦਾ ਹਿੰਦੂ ਹਕੂਮਤ ਨੂੰ ਇਹ ਸੁਨੇਹਾ ਸਪਸ਼ਟ ਹੈ ਕਿ ਕੁੰਡਲੀਆ ਸੱਪ ਵੀ ਖਾਲਸਾ ਅਜੇ ਮਰਿਆ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਵੀਰ ਸੁਖਜਿੰਦਰ ਸਿੰਘ ਖਾਲਸਤਾਨੀ ਜੀ ਦਾ ਧੰਨਵਾਦ ਜੀ। ਉਹਨਾਂ ਨੇ ਸਾਨੂੰ ਅਜੀਤਗੜ੍ਹ ਜਿਸ ਦਾ ਪੁਰਾਣਾ ਨਾਮ ਮੋਹਾਲੀ ਹੈ ਜੀ ਉੱਥੋਂ ਲਿਖਿਆ। ਇਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਨੇ, ਚੜ੍ਹਦੀ ਕਲਾ 'ਚ ਲਿਖਦੇ ਨੇ ਜੀ। ਇਹਨਾਂ ਦੀ ਟਾਈਪ ਵੀ ਬੜੀ ਫਸਟ ਕਲਾਸ ਪੰਜਾਬੀ ਦੇ ਵਿੱਚ ਹੁੰਦੀ ਹੈ, ਸੋ ਸਾਡਾ ਸਮਾਂ ਵੀ ਅਨੁਵਾਦ ਦੇ ਵਿੱਚ ਨਹੀਂ ਜਿਹੜਾ ਹੈ ਉਹ ਵੇਸਟ ਹੁੰਦਾ ਜੀ। ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਤਾਰੀਫ ਕੀਤੀ ਹੈ ਕਿ ਭਾਈ ਅਸੀਂ ਜਵਾਬ ਦਿੰਦੇ ਥੱਕਦੇ ਨਹੀਂ ਥੱਕ ਤਾਂ ਜਾਈਦਾ ਹੈ, ਪਰ ਹੁਣ ਜਦੋਂ ਤਾਂ ਕੋਈ ਸਵਾਲ ਪੁੱਛੀ ਜਾਏਗਾ ਅਸੀਂ ਦੱਸੀ ਜਾਣੇ ਜੀ ਜੀ ਬਿਲਕੁਲ। ਜੇ ਸਾਡੇ ਵੀਰ ਭੈਣਾਂ ਸਵਾਲਾਂ ਦੀ ਥਾਂ ਤੇ ਕੰਮ ਵੱਲ ਜ਼ਿਆਦਾ ਧਿਆਨ ਦੇਣ ਲੱਗ ਜਾਣਗੇ ਫਿਰ ਸਾਡਾ ਵੀ ਧਿਆਨ ਥੋੜ੍ਹਾ ਜਿਹਾ ਜ਼ਿਆਦਾ ਕੰਮਾਂ ਵੱਲ ਹੋਏਗਾ, ਨਹੀਂ ਤਾਂ ਇਸੇ ਕੰਮੇ ਲੱਗੇ ਰਹਾਂਗੇ ਸਵਾਲ ਜਵਾਬ। ਜੀ ਜੀ ਜੀ। ਸੋ ਮੈਂ ਇਹ ਜ਼ਰੂਰ ਕਹਾਂਗਾ ਕਿ ਕਈ ਵਾਰ ਉਹੀ ਸਵਾਲਾਂ ਦਾ ਜਵਾਬ ਦਿੱਤਾ ਗਿਆ ਹੁੰਦਾ ਉਹਨੂੰ ਫਿਰ ਸਾਡੇ ਵੀਰ ਭੈਣਾਂ ਰਿਪੀਟ ਕਰਦੇ ਨੇ ਜੀ। ਸੋ ਜਾਂ ਤਾਂ ਇਹ ਹੈ ਵੀ ਉਹਨਾਂ ਨੇ ਉਹ ਸੁਣਿਆ ਨਹੀਂ ਹੁੰਦਾ, ਉਹ ਸਿਰਫ ਆਪਣੇ ਨਾਂ ਵਾਲੀ ਈਮੇਲ ਹੀ ਪੜ੍ਹਦੇ ਨੇ ਜਾਂ ਸੁਣਦੇ ਨੇ, ਇਹ ਵੀ ਠੀਕ ਨਹੀਂ ਹੈ ਜੀ ਜੀ। ਤੇ ਜੇ ਆਲਰੇਡੀ ਜੀ ਕਿਸੇ ਮੁੱਦੇ, ਹਾਲਾਂਕਿ ਇਹ ਨਹੀਂ ਸਵਾਲ ਤਾਂ ਹਜ਼ਾਰਾਂ ਹੋ ਸਕਦੇ ਨੇ, ਮੈਂ ਵੀ ਜਾਣਨਾ ਚਾਹੁੰਦਾ ਬਹੁਤ ਸਾਰੀਆਂ ਚੀਜ਼ਾਂ ਦੀ, ਮੇਰੇ 'ਚ ਵੀ ਕਿਉਰਿਓਸਿਟੀ ਹੈ ਜੀ, ਲੇਕਿਨ ਅਸੀਂ ਇਸ ਗੱਲ ਦਾ ਧਿਆਨ ਰੱਖੀਏ ਵੀ ਜਿਹੜਾ 1 ਘੰਟੇ ਦਾ ਸਮਾਂ ਹੈ ਇਹ ਬੜਾ ਕੀਮਤੀ ਹੈ, ਪ੍ਰੈਸ਼ੀਅਸ ਹੈ, ਇਹਦੇ ਲਈ ਹਜ਼ਾਰਾਂ ਡਾਲਰ ਜਿਹੜੇ ਨੇ ਉਹ ਸਪੈਂਡ ਹੁੰਦੇ ਨੇ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਵੀ ਹਰ ਮਿੰਟ ਜਿਹੜਾ ਹੈ ਉਸ ਨੂੰ ਸਕਾਰਥਾ ਕਰੀਏ, ਨਾ ਕਿ ਉਹੀ ਗੱਲਾਂ ਮੁੜ ਮੁੜ ਕੇ ਦੁਹਰਾਈ ਜਾਈਏ
ਤੁਸੀਂ ਉਹੀ ਗੱਲਾਂ ਪੁੱਛੀ ਜਾਓ, ਫਿਰ ਸਮਾਂ ਪਾ ਕੇ ਤੁਹਾਡੀ ਵੀ ਰੁਚੀ ਘਟ ਜਾਏਗੀ ਪੁੱਛਣ, ਸਾਡੀ ਦੱਸਣ 'ਚ ਘਟ ਜਾਏਗੀ। ਜੀ ਜੀ ਬਿਲਕੁਲ। ਹੁਣ ਤੱਕ ਤਾਂ ਚਲੋ ਅਸੀਂ ਇਸ ਲਈ ਥੋੜ੍ਹੇ ਜਿਹੇ ਲਿਬਰਲ ਵੀ ਹੁੰਦੇ ਹਾਂ ਕਿ ਚਲੋ ਕਿਸੇ ਨੇ ਲਿਖਿਆ ਉਹਨਾਂ ਨੂੰ ਰੈਕਗਨਾਈਜ਼ ਕਰ ਲਈਏ ਜੀ, ਪਰ ਆਉਣ ਵਾਲੇ ਸਮੇਂ 'ਚ ਜੇ ਟ੍ਰੈਂਡ ਜ਼ਿਆਦਾ ਰਿਹਾ ਤੇ ਫਿਰ ਅਸੀਂ ਬਿਨਾਂ ਕਿਹਾ ਉਹਨਾਂ ਈਮੇਲਸ ਨੂੰ ਬਿਲਕੁਲ ਇਗਨੋਰ ਵੀ ਕਰਨਾ ਸ਼ੁਰੂ ਕਰਾਂਗੇ ਜੀ। ਸੋ ਸਾਨੂੰ ਉਸ ਲੈਵਲ ਤੱਕ ਨਾ ਲੈ ਕੇ ਆਓ। ਇਹਨਾਂ ਤੋਂ ਅਸੀਂ ਖਿਮਾ ਚਾਹੁੰਦੇ ਹਾਂ ਵੀ ਇਹਨਾਂ ਦੀ ਈਮੇਲ ਤਾਂ 2-3 ਹਫ਼ਤੇ ਤੋਂ ਆਈ ਹੋਈ ਸੀ ਜੀ। ਤੇ 31 ਅਕਤੂਬਰ ਦੇ ਹਵਾਲੇ ਨਾਲ ਇਹਨਾਂ ਨੇ ਦੋਨਾਂ ਸਮਾਗਮਾਂ 'ਚ ਪਹੁੰਚਣ ਦੀ ਸੰਗਤਾਂ ਨੂੰ ਅਪੀਲ ਕੀਤੀ ਸੀ ਜੀ। ਅਕਾਲ ਤਖਤ ਸਾਹਿਬ ਤੇ ਸਮਾਗਮ ਹੋਇਆ 31 ਅਕਤੂਬਰ ਨੂੰ। ਅੱਜ ਬੇਸ਼ੱਕ ਸਾਡਾ ਇੱਥੇ 31 ਅਕਤੂਬਰ ਅਸੀਂ ਗੱਲਬਾਤ ਕਰ ਰਹੇ ਹਾਂ ਜੀ, ਪਰ ਆਲਰੇਡੀ ਉੱਥੇ ਕਿਉਂਕਿ ਅਗਲਾ ਦਿਨ ਚੜ੍ਹ ਚੁੱਕਾ ਹੈ ਹੁਣ, ਉੱਥੇ ਸਵੇਰ ਹੈ 1 ਨਵੰਬਰ ਦੀ। ਸੋ ਸਮਾਗਮ ਇਸੇ ਤਰ੍ਹਾਂ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਇਹ ਸਮਾਗਮ ਰੱਖਿਆ ਗਿਆ ਸੀ ਜੀ। ਸੋ ਉੱਥੇ ਵੀ ਇਹ ਸਫਲਤਾ ਸਹਿਤ ਸਮਾਗਮ ਹੋਇਆ ਹੈ। ਅਕਾਲ ਤਖਤ ਸਾਹਿਬ ਤੇ ਜਿਹੜਾ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਰਕਾਬਗੰਜ ਸਾਹਿਬ ਵੀ ਗੁਰਦੁਆਰਾ ਸਾਹਿਬ ਕਾਫੀ ਪ੍ਰਭਾਵਸ਼ਾਲੀ ਸਮਾਗਮ ਸੀ। ਇਨਫੈਕਟ ਮੇਰੀ ਅੱਜ ਹੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਸਰਜੀਤ ਸਿੰਘ ਆਲੋਆਰਖ ਹੋਰਾਂ ਨਾਲ ਗੱਲਬਾਤ ਹੋ ਰਹੀ ਸੀ ਜੀ। ਉਹ ਅੱਜ TV 84 ਨਿਊਜ਼ ਤੇ ਵੀ ਆਉਣਗੇ। ਸੋ ਉਹਨਾਂ ਨੇ ਦੱਸਿਆ ਕਿ ਨਾ ਸਿਰਫ ਸਮਾਗਮ ਸਫਲ ਰਿਹਾ ਫਿਰ ਉਹਨਾਂ ਨੇ ਪ੍ਰੈਜ਼ੀਡੈਂਟ ਪ੍ਰਣਾਬ ਮੁਖਰਜੀ ਦੇ ਨਾਮ ਵੀ ਜਿਹੜਾ ਮੈਮੋਰੈਂਡਮ ਸੀ ਉਹ ਵੀ ਡਿਲੀਵਰ ਹੋਇਆ ਔਰ ਇੱਕ ਬੜੀ ਚੰਗੀ ਗੱਲ ਹੈ ਔਰ ਇਹ ਮਾਨ ਸਾਹਿਬ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਿਵੇਂ ਇਹਨਾਂ ਨੇ ਕਿਹਾ ਉਹ ਗੱਲ ਬੜੀ ਪਤੇ ਦੀ ਤੇ ਜੁਰਤ ਨਾਲ ਕਰਦੇ ਨੇ। ਸੋ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਪ੍ਰਾਈਮ ਮਿਨਿਸਟਰ ਨੂੰ ਕਿਹਾ ਵੀ ਸਾਨੂੰ 1 ਸਫਤਰਜੰਗ ਰੋਡ, ਇਹ ਉਹ ਇੰਦਰਾ ਗਾਂਧੀ ਦੀ ਕੋਠੀ ਹੈ ਜਿਹਦੇ ਪਿੱਛੋਂ ਦੀ ਨਿਕਲ ਕੇ ਇੰਟਰਵਿਊ ਦੇਣ ਜਾ ਰਹੀ ਸੀ ਜੀ ਜਦੋਂ ਸਵੇਰੇ 9:15 ਵਜੇ ਦੇ ਕਰੀਬ ਉਸ ਪਾਪਣ ਦਾ ਅੰਤ ਹੋਇਆ। ਸੋ ਉਹਦਾ ਐਡਰੈਸ ਜਿਹੜਾ ਪ੍ਰਾਈਮ ਮਿਨਿਸਟਰ ਹਾਊਸ ਦਾ ਉਹ 1 ਸਫਤਰਜੰਗ ਰੋਡ ਹੈ ਜੀ। ਸੋ ਸਰ ਮਾਨ ਨੇ ਕਿਹਾ ਜੀ ਸਾਨੂੰ ਉਸ ਥਾਂ ਦੇ ਉੱਤੇ ਜਿਹੜਾ ਸਪੈਸ਼ਲ ਥਾਂ ਦਿੱਤੀ ਜਾਏ, ਅਸੀਂ ਸ਼ਹੀਦ ਬਿਆਨ ਸਿੰਘ ਦੀ ਯਾਦਗਾਰ ਬਣਾਉਣੀ ਆ ਉੱਥੇ ਜੀ ਕਿਉਂਕਿ ਉੱਥੇ ਹੀ ਉਦੋਂ ਕਿ ਉਹਨਾਂ ਨੂੰ ਸ਼ਹੀਦ ਬਿਆਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਸੋ ਇਸ ਕਿਸਮ ਦੀ ਸਟੇਟਮੈਂਟ ਦਿੱਲੀ 'ਚ ਖਲੋ ਕੇ ਦੇਣੀ ਇਹ ਜੁਰਤ ਦਾ ਕੰਮ ਹੈ, ਇਹ ਮਾਇਨੇ ਰੱਖਦੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਉਹ ਬੜੀ ਹਿੰਮਤ ਦੇ ਨਾਲ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਸ਼ਬਦ ਜਿਹੜਾ ਇਹ ਕਾਮਨ ਕੀਤਾ ਹੈ। ਅੱਜ ਕੋਈ ਜਿਹੜਾ ਉਹਨਾਂ ਦੀਆਂ ਰੈਲੀਜ਼ ਦੇ ਵਿੱਚ ਵੀ ਇਸ ਸ਼ਬਦ ਗੁੰਜਾਇਆ ਜਾਂਦਾ ਜੀ। ਸੋ ਕਿਉਂਕਿ ਇਹਨਾਂ ਦੀ ਈਮੇਲ ਅਸੀਂ ਲੇਟ ਪੜ੍ਹ ਰਹੇ ਹਾਂ ਸੋ ਅਸੀਂ ਅਪੀਲ ਤਾਂ ਨਹੀਂ ਕਰ ਸਕੇ ਜੀ ਪਰ ਸੰਗਤਾਂ ਨੇ ਦੋਨਾਂ ਹੀ ਥਾਵਾਂ ਦੇ ਉੱਤੇ ਅਕਾਲ ਤਖਤ ਸਾਹਿਬ ਤੇ ਵੀ ਔਰ ਗੁਰਦੁਆਰਾ ਰਕਾਬਗੰਜ ਸਾਹਿਬ ਵੀ ਜੀ ਕਾਫੀ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਲਵਾਈ ਹੈ। ਭਾਵੇਂ ਕਿ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਉਹ ਇਹਨਾਂ ਫੰਕਸ਼ਨਸ ਤੋਂ ਦੂਰ ਹੀ ਰਹੀ ਹੈ ਕਿਉਂਕਿ ਉਹਨਾਂ ਨੂੰ ਡਰ ਲੱਗਦਾ ਹੈ ਕਿ ਉਹਨਾਂ ਦੇ ਉੱਤੇ ਲੇਬਲ ਨਾ ਲੱਗ ਜਾਏ ਕਿ ਵੀ ਉਹ ਤਾਂ ਜੁਝਾਰੂ ਸੋਚਦੇ ਨੇ। ਹਾਲਾਂਕਿ ਇਹਨਾਂ ਅਕਾਲੀਆਂ ਨੇ ਇਹ ਸਾਰਾ ਜਿਹੜਾ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕਰਕੇ ਕੌਮ ਨੂੰ ਇਸ ਪਾਸੇ ਤੋਰਿਆ ਸੀ ਪਰ ਅੱਜ ਇਹ ਭਗੌੜੇ ਨੇ ਔਰ ਜਦੋਂ ਤੱਕ ਵੀ ਇੱਕ ਵੀ ਅਣਖੀ ਸਿੱਖ ਜਿਉਂਦਾ ਹੈ ਉਹਨਾਂ ਲਈ ਸ਼ਹੀਦ ਬਿਆਨ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਰ ਸਿੰਘ ਉਹਨਾਂ ਦਾ ਰੁਤਬਾ ਹਮੇਸ਼ਾ ਉਹੀ ਰਹੇਗਾ ਔਰ 31 ਅਕਤੂਬਰ ਨੂੰ ਹਮੇਸ਼ਾ ਉਹਨਾਂ ਨੂੰ ਯਾਦ ਕਰਨਗੇ ਜੀ। ਸੋ ਉਹਦੇ 'ਚ ਵੀ ਇਹਨਾਂ ਨੇ ਕਨਕਲੂਜਨ 'ਚ ਕਿਹਾ ਵੀ ਕਿਵੇਂ ਮਾਨ ਸਾਹਿਬ ਨੇ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਕਸ਼ਮੀਰ ਦੇ ਸਿੱਖਾਂ ਦੇ ਮਾਮਲੇ 'ਚ ਜੀ ਮੋਦੀ ਨੂੰ ਚੈਲੰਜ ਕਰਨ ਔਰ ਹੁਣ ਸੂਰਬੀਰਾਂ ਦੀ ਯਾਦ ਮਨਾਉਣ ਦੇ ਵਿੱਚ ਪ੍ਰੋਮੀਨੈਂਟ ਰੋਲ ਅਦਾ ਕੀਤਾ। ਅਸੀਂ ਸਮਝਦੇ ਹਾਂ ਵੀ ਬਿਲਕੁਲ ਠੀਕ ਹੈ ਜੀ। ਉਹ ਇੱਕ ਕਰੇਜੀਅਸ ਲੀਡਰ ਨੇ ਪਰ ਇੰਨੀ ਕੁ ਅਸੀਂ ਜ਼ਰੂਰ ਆਸ ਰੱਖਦੇ ਹਾਂ ਔਰ ਇਹ ਸਾਰੇ ਵੀਰ ਸਾਡੇ ਲਈ ਜਿਹੜੇ ਵੀ ਪੰਥ ਪ੍ਰਸਤ ਗੁਰਸਿੱਖ ਵੀਰ ਭੈਣਾਂ ਇਸ ਰਸਤੇ 'ਤੇ ਤੁਰੇ ਨੇ ਅਸੀਂ ਉਹਨਾਂ ਸਾਰਿਆਂ ਨੂੰ ਹੀ ਆਪਣੇ ਕਾਫਲੇ ਦਾ ਹਮਸਫਰ ਗਿਣਦੇ। ਸੋ ਆਪਣੀਆਂ ਆਪਣੀਆਂ ਲੀਡਰਸ਼ਿਪਸ ਦੇ ਉੱਤੇ ਭਾਵੇਂ ਉਹ ਅਕਾਲੀ ਦਲ ਪੰਚ ਪ੍ਰਧਾਨੀ ਹੈ, ਅਕਾਲੀ ਦਲ ਅੰਮ੍ਰਿਤਸਰ ਹੈ ਜਾਂ ਦਲ ਖਾਲਸਾ ਹੈ ਜਾਂ ਹੋਰ ਵੀ ਨੇ ਇੰਡੀਵਿਜੂਅਲ ਜੀ ਉਹਨਾਂ ਦੇ ਉੱਤੇ ਇਹ ਜ਼ੋਰ ਬਣਾਉਣ ਔਰ ਪਾਰਟੀ ਵਰਕਰਸ ਦੇ ਕੋਲ ਕਾਫੀ ਇਹ ਦਬਾਅ ਪਾਉਣ ਦੀ ਸਮਰੱਥਾ ਹੁੰਦੀ ਹੈ ਕਿ ਭਾਈ ਸਿਰ ਜੋੜੋ ਇੱਕ ਵਾਰ ਜੀ। ਘੱਟੋ ਘੱਟ ਆਪਣਾ ਆਪਣਾ ਰਾਗ ਅਲਾਪਣ ਦੇ ਜੇ ਅਸੀਂ ਸਾਂਝੀ ਧਿਰ ਬਣ ਕੇ ਬੇਸ਼ੱਕ ਆਪਣੇ ਝੰਡੇ ਅੱਡ ਰੱਖੋ, ਮਿਸਲਾਂ ਦੇ ਝੰਡੇ ਵੀ ਅੱਡ ਸੀ ਪਰ ਦੁਸ਼ਮਣ ਨੂੰ ਜਿਹੜਾ ਅੱਜ ਹਿੰਦੂ ਤਵੀ ਦੋਵੇਂ ਜਮਾਤਾਂ BJP ਔਰ ਕਾਂਗਰਸ ਤੇ ਬਾਦਲ ਅਕਾਲੀ ਦਲ ਜਿਹੜਾ ਉਹ ਹਿੰਦੂ ਤਵੀਆਂ ਦਾ ਅੱਗੋਂ ਰਥਵਾਨ ਸੋ ਇਹ ਤਿੰਨੋਂ ਹੀ ਦੁਸ਼ਮਣ ਨੇ ਪੰਜਾਬ ਦੇ ਵਿੱਚ ਪੰਥਕ ਹਵਾਲੇ ਦੇ ਨਾਲ। ਸੋ ਜੇ ਸਾਡੀਆਂ ਧਿਰਾਂ ਸਿਰ ਜੋੜ ਕੇ ਬੈਠਣਗੀਆਂ ਗੱਲ ਅੱਗੇ ਨੂੰ ਤੁਰੇਗੀ ਤੇ ਲੋਕਾਂ ਦੇ ਕੋਲ ਆਲਟਰਨੇਟਿਵ ਹੋਏਗਾ ਨਹੀਂ ਤਾਂ ਫਿਰ ਉਹੀ ਬਿਟਵੀਨ ਦਾ ਰੌਕ ਐਂਡ ਦਾ ਸੀ ਕਦੇ ਚਟਾਨ ਦੇ ਨਾਲ ਟਕਰਾ ਰਹੇ ਨੇ ਕਦੇ ਸਮੁੰਦਰ 'ਚ ਡੁੱਬ ਰਹੇ ਨੇ ਫਿਰ ਉਹ ਹੋਰ ਕੋਈ ਚੋਇਸ ਉਹਨਾਂ ਕੋਲ ਨਹੀਂ ਹੋਏਗੀ। ਜੀ ਜੀ। ਸੋ ਮੇਰਾ ਖਿਆਲ ਹੈ ਵੀ ਇਹ ਵਰਕਰਾਂ ਦੇ ਹੱਥ ਹੈ ਹੁਣ ਕਿ ਆਪਣੀ ਲੀਡਰਸ਼ਿਪ ਨੂੰ ਕਹਿਣ ਕਿ ਇਨਫ ਇਜ਼ ਇਨਫ, ਤੁਸੀਂ ਬਹੁਤ ਕਰ ਲਿਆ, ਆਪਣਾ
ਰਾਗ ਅਲਾਪ ਲਿਆ। ਆਓ ਹੁਣ ਰਲ ਕੇ ਪੰਥ ਦਾ ਸਾਂਝਾ ਰਾਗ, ਏਕਤਾ ਦਾ, ਖਾਲਿਸਤਾਨ ਦਾ ਔਰ ਚੜ੍ਹਦੀ ਕਲਾ ਦਾ ਜਿਹੜਾ ਇਸ ਨੂੰ ਅਲਾਪੀਏ। ਜੀ, ਸਾਡੀ ਅਗਲੀ ਈਮੇਲ ਵੀਰ ਹਰਮਨਪ੍ਰੀਤ ਗਿੱਲ ਜੀ ਦੀ ਹੈ ਤੇ ਇਹਨਾਂ ਦੀ ਈਮੇਲ ਦਾ ਸਿਰਲੇਖ ਹੈ ਦੁਸਹਿਰਾ ਜਿੱਤ ਦਾ ਤਿਉਹਾਰ ਜਾਂ ਦਹਿਸ਼ਤਗਰਦ ਜੈਨਿਤ ਦਾ ਪ੍ਰਗਟਾਵਾ। ਇਹ ਲਿਖਦੇ ਹਨ, ਹਜ਼ਾਰਾਂ ਸਾਲ ਪਹਿਲਾਂ ਅਯੋਧਿਆ ਦਾ ਆਰੀਅਨ ਰਾਜਕੁਮਾਰ ਰਾਜਾ ਰਾਜ ਸੱਤਾ ਦੇ ਝਗੜੇ ਕਾਰਨ ਜੰਗਲ ਵਿੱਚ ਭੜਕ ਰਿਹਾ ਸੀ। ਦੱਸਿਆ ਜਾਂਦਾ ਹੈ ਉਸ ਦੇ ਭਰਾ ਲਕਸ਼ਮਣ ਨੇ ਦਰਾਵੜ ਰਾਜਾ ਰਾਵਣ ਦੀ ਭੈਣ ਦਾ ਨੱਕ ਵੱਢ ਦਿੱਤਾ ਜਦੋਂ ਉਹ ਉਸ ਨੂੰ ਆਪਣੇ ਨਾਲ ਵਿਆਹ ਕਰਨ ਲਈ ਜ਼ੋਰ ਪਾ ਰਹੀ ਸੀ। ਕਿੰਨੀ ਕਾਨੂੰਨੀ ਹਰਕਤ ਹੈ ਇੱਕ ਅਬਲਾ ਨੂੰ ਕਰੂਪ ਕਰਨਾ ਜਦੋਂ ਉਹ ਸਿਰਫ ਆਪਣੇ ਪ੍ਰੇਮ ਦੇ ਪ੍ਰਗਟਾਵੇ ਅਤੇ ਵਿਆਹ ਵਰਗੇ ਪਵਿੱਤਰ ਰਿਸ਼ਤੇ ਲਈ ਜ਼ੋਰ ਪਾ ਰਹੀ ਸੀ। ਹੋ ਸਕਦਾ ਹੈ ਨੱਕ ਵੱਢਣਾ ਸਿਰਫ ਇੱਕ ਨਾਮ ਦਿੱਤਾ ਗਿਆ ਹੈ ਉਸ ਸਵਿਤਰੀ ਦਰਾਵੜ ਰਾਜਕੁਮਾਰੀ ਸਰੂਪਨਖਾ ਦੇ ਸੱਤ ਭੰਗ ਕਰਨ ਦੀ ਨਾਪਾਕ ਹਰਕਤ ਨੂੰ, ਜੋ ਕਿ ਆਰੀਅਨ ਵਿਪਰ ਸੋਚ ਅਨੁਸਾਰ ਦਰਾਵੜ ਜਾਂ ਸ਼ੂਦਰ ਜਾਤ ਨਾਲ ਸੰਬੰਧਿਤ ਸੀ। ਜਦ ਉਸ ਰਾਜਕੁਮਾਰੀ ਸਰੂਪਨਖਾ ਦੇ ਸ਼ਕਤੀਸ਼ਾਲੀ ਰਾਜਾ ਭਰਾ ਰਾਵਣ ਨੂੰ ਪਤਾ ਲੱਗਦਾ ਹੈ, ਉਹ ਪਹਿਲਾਂ ਲਕਸ਼ਮਣ ਤੇ ਆਪਣੀ ਭੈਣ ਨਾਲ ਵਿਆਹ ਕਰਨ ਲਈ ਜ਼ੋਰ ਪਾਉਂਦਾ ਹੈ ਤਾਂ ਜੋ ਮਸਲੇ ਦਾ ਹੱਲ ਸ਼ਾਂਤਮਈ ਤਰੀਕੇ ਨਾਲ ਕੱਢਿਆ ਜਾ ਸਕੇ। ਜਦ ਮਸਲੇ ਦਾ ਹੱਲ ਗੱਲਬਾਤ ਨਾਲ ਨਹੀਂ ਨਿਕਲਿਆ ਤਾਂ ਉਸ ਰਾਜਾ ਨੇ ਰਾਜਕੁਮਾਰ ਰਾਮ ਦੀ ਪਤਨੀ ਨੂੰ ਕੈਦ ਕਰ ਲਿਆ ਜਦ ਦੋਨੋਂ ਭਰਾ ਜੰਗਲਾਂ ਨੂੰ ਭੱਜੇ ਹੋਏ ਸਨ। ਜਦ ਕਿ ਜਿੱਤੇ ਹੋਏ ਰਾਜੇ ਦੇ ਇਤਿਹਾਸ ਜਾਂ ਮਿਥਿਹਾਸ ਲਿਖਾਰੀਆਂ ਸਾਨੂੰ ਦੱਸਿਆ ਕਿ ਰਾਵਣ ਸੀਤਾ ਮਾਂ ਨੂੰ ਧੋਖੇ ਨਾਲ ਵਰਗਲਾ ਕੇ ਲੈ ਗਿਆ। ਚਲੋ ਇਹ ਵੀ ਮੰਨ ਲੈਂਦੇ ਹਾਂ, ਪਰ ਉਸਨੇ ਸੀਤਾ ਨੂੰ ਆਪਣੇ ਵਿਕਸਤ ਦੇਸ਼ ਲੰਕਾ ਦੇ ਹਸੀਨ ਬਾਗਾਂ ਵਿੱਚ ਠਹਿਰਾਇਆ ਅਤੇ ਉਸ ਨੂੰ ਇਸਤਰੀ ਜਾਣ ਕੇ ਭਰਪੂਰ ਸਤਿਕਾਰ ਦਿੰਦਾ ਰਿਹਾ, ਜਿਸ ਨੂੰ ਉਸ ਆਰੀਅਨ ਰਾਜਕੁਮਾਰ ਨੇ ਰਾਜ ਭਾਗ ਮਿਲਣ ਵੇਲੇ ਇਸ ਤਰ੍ਹਾਂ ਤਿਆਗ ਦਿੱਤਾ ਕਿ ਉਹ ਰਾਵਣ ਦੇ ਮਹਿਲਾਂ ਵਿੱਚ ਰਹਿ ਕੇ ਆਈ ਹੈ ਅਤੇ ਜੰਗਲਾਂ ਬੇਲਿਆਂ ਵਿੱਚ ਭਟਕਣ ਲਈ ਛੱਡ ਦਿੱਤਾ, ਜਿਸ ਨੂੰ ਫਿਰ ਬਾਅਦ ਵਿੱਚ ਦਰਾਵੜ ਰਿਸ਼ੀ ਵਾਲਮੀਕ ਨੇ ਹੀ ਸਹਾਰਾ ਦਿੱਤਾ। ਮੇਰਾ ਮਕਸਦ ਇਸ ਵਰਗਲਾਉਣ ਦੀ ਜਾਂ ਕੈਦ ਕਰਨ ਦੀ ਘਟਨਾ ਨੂੰ ਜਾਇਜ਼ ਠਹਿਰਾਉਣਾ ਨਹੀਂ। ਮੈਂ ਚਾਹੁੰਦਾ ਹਾਂ ਇਸ ਇਤਿਹਾਸਕ ਜਾਂ ਮਿਥਿਹਾਸਕ ਵਰਤਾਰੇ ਕਾਰਨ ਸਦੀਆਂ ਤੋਂ ਨਫ਼ਰਤ ਦੇ ਕੀਤੇ ਜਾ ਰਹੇ ਵਹਿਸ਼ੀ ਨਾਚ ਨੂੰ ਉਸਾਰੂ ਸੱਭਿਅਕ ਪਰਪੇਖ ਤੋਂ ਦੇਖਿਆ ਜਾਵੇ। ਰਾਵਣ ਦੇ ਸੀਤਾ ਨੂੰ ਗ੍ਰਿਫਤਾਰ, ਵਰਗਲਾ ਜਾਂ ਅਗਵਾ ਦੀ ਨਿੰਦਣਯੋਗ ਘਟਨਾ ਨੂੰ ਜੇ ਹਿੰਦੁਸਤਾਨ ਦੇ ਰਾਜਸੀ, ਸਮਾਜਿਕ ਜਾਂ ਧਾਰਮਿਕ ਪੱਖ ਤੋਂ ਦੇਖਿਆ ਜਾਵੇ, ਅੱਜ ਦੁਨੀਆ ਦੀ ਸਭ ਤੋਂ ਜਮਹੂਰੀਅਤ ਦਾ ਮਖੌਟਾ ਭਾਈ ਆਰੀਅਨ ਬ੍ਰਾਹਮਣ ਰਾਜ ਸੱਤਾ ਦੇ ਕਾਲੇ ਕਾਰਨਾਮੇ ਰਾਜਸੀ ਦਹਿਸ਼ਤਗਰਦੀ ਦੇ ਮੁਕਾਬਲੇ ਬਹੁਤ ਹੀ ਨਿਗੂਣੀ ਲੱਗਦੀ ਹੈ। ਇਸ ਯੋਗਤੰਤਰ ਦੀਆਂ ਰਾਜਸੀ ਅਤੇ ਸਰਕਾਰੀ ਸ਼ਕਤੀਆਂ ਨੇ ਜੋ ਅੱਤਵਾਦ ਦਾ ਨੰਗਾ ਨਾਚ ਪੰਜਾਬ, ਕਸ਼ਮੀਰ, ਅਸਾਮ, ਮਣੀਪੁਰ ਅਤੇ ਨਕਸਲੀ ਇਲਾਕਿਆਂ ਵਿੱਚ ਕੀਤਾ, ਉਸ ਤੋਂ ਤਾਂ ਇਹਨਾਂ ਮਨੂਵਾਦੀ ਸ਼ਕਤੀਆਂ ਦੁਆਰਾ ਬੁਰਾਈ ਦਾ ਪ੍ਰਤੀਕ ਦੱਸਿਆ ਜਾਂਦਾ ਹੈ। ਰਾਜਾ ਰਾਵਣ, ਜੋ ਕਿ ਅਸਲ ਵਿੱਚ ਵੇਦਾਂ ਦਾ ਗਿਆਤਾ ਸੀ, ਇਨਕਲਾਬੀ ਹੋ ਕੇ ਇਸ ਜ਼ਾਲਮ ਹਕੂਮਤ ਨਾਲ ਮੱਥਾ ਲਾਉਣ ਤੁਰ ਪੈਂਦਾ। ਇਸ ਭ੍ਰਿਸ਼ਟ ਯੋਗਤੰਤਰ ਦੀਆਂ ਸਰਕਾਰੀ ਏਜੰਸੀਆਂ, ਫੌਜ, ਪੁਲਿਸ, ਨਿਆਂਪਾਲਿਕਾ ਨੇ ਪਿਛਲੇ 61 ਸਾਲਾਂ ਵਿੱਚ ਬ੍ਰਾਹਮਣ ਵਿਰੋਧੀ ਵਿਚਾਰਧਾਰਾ ਨੂੰ ਜਿਸ ਵਹਿਸ਼ਾਨਾ ਤਰੀਕੇ ਨਾਲ ਖਤਮ ਕੀਤਾ, ਉਹਨਾਂ ਜ਼ੁਲਮਾਂ ਨੇ ਪਰਸੋਰਾਮ ਬ੍ਰਾਹਮਣ ਰਾਜਾ ਦੇ ਸ਼ੂਦਰਾਂ ਉੱਪਰ ਜ਼ੁਲਮਾਂ ਅਤੇ ਸ਼ੰਕਰਾਚਾਰੀਆ ਦੁਆਰਾ ਬੁੱਧ ਧਰਮ ਨੂੰ ਮਲੀਆਮੇਟ ਕਰਨ ਦੀ ਯਾਦ ਹੀ ਤਾਜ਼ਾ ਨਹੀਂ ਕਰਵਾਈ, ਸਗੋਂ ਲੋਕਤੰਤਰ ਦੇ ਨਕਲੀ ਨਕਾਬ ਵਿੱਚ ਚਾਣਕਿਆ ਬ੍ਰਾਹਮਣ ਨੀਤੀ ਦੇ ਸਾਮ ਦਾਮ ਦੰਡ ਭੇਦ ਦੇ ਪੇਚਾਂ ਨਾਲ ਕੀਤੇ ਜ਼ਬਰ ਦੇ ਇੰਤਿਹਾਰ ਨੇ ਹਿਟਲਰ ਦੇ ਯਹੂਦੀ ਕਤਲੇਆਮ, ਰਾਵੰਡਾ, ਬੋਸਨੀਆ ਦੇ ਕਤਲੇਆਮਾਂ ਨੂੰ ਵੀ ਮਾਤ ਪਾ ਦਿੱਤੀ ਹੈ। ਹੁਣ ਵੇਖੀਏ ਰਾਜਾ ਰਾਵਣ, ਜਿਸ ਨੇ ਆਪਣੀ ਸਭ ਸੁੱਖ ਸਹੂਲਤਾਂ ਵਾਲੀ ਕੈਦ ਵਿੱਚ ਰੱਖਿਆ ਅਤੇ ਕਦੀ ਵੀ ਉਸ ਨੂੰ ਉਸ ਦੀ ਮਰਜ਼ੀ ਤੋਂ ਬਿਨਾਂ ਅਪਣਾਉਣਾ ਨਹੀਂ ਚਾਹਿਆ, ਅਤੇ ਜਦੋਂ ਸਿੱਧੀ ਜੰਗ ਹੋਈ ਤਾਂ ਸ਼ਕਤੀਸ਼ਾਲੀ ਦਰਾਵੜ ਰਾਜਾ ਰਾਵਣ ਸਾਮ ਦਾਮ ਦੰਡ ਭੇਦ ਵਾਲੀ ਮਨੂ ਚਾਣਕਿਆ ਨੀਤੀ ਨਾਲ ਆਰੀਅਨ ਰਾਜਾ ਰਾਮ ਕੋਲੋਂ ਆਪਣੀ ਹੀ ਕੌਮ ਦੇ ਰਾਜਿਆਂ ਅਤੇ ਲਾਲਚੀ ਭਰਾ ਵਿਭੀਸ਼ਣ ਦੀ ਗਦਾਰੀ ਕਾਰਨ ਹਾਰ ਗਿਆ। ਜਦੋਂ ਦੋ ਸੈਨਾਵਾਂ ਦੀ ਜੰਗ ਹੁੰਦੀ ਹੈ ਤਾਂ ਇੱਕ ਨੇ ਤਾਂ ਹਾਰਨਾ ਹੀ ਹੋਇਆ, ਪਰ ਵੇਖੋ ਕਿਵੇਂ ਉਸ ਦੀ ਵਿਕਸਤ ਸਭਿਅਤਾ, ਜਿਸ ਨੂੰ ਸੋਨੇ ਦੀ ਲੰਕਾ ਕਿਹਾ ਜਾਂਦਾ ਸੀ, ਸਾੜ ਦਿੱਤਾ ਗਿਆ। ਜੰਗ ਹੋਈ ਦੋ ਰਾਜਿਆਂ ਦੀ, ਪਰ ਦਹਿਸ਼ਤਗਰਦੀ ਦਾ ਸੰਤਾਪ ਝੱਲਣਾ ਪਿਆ ਦਰਾਵੜ ਲੋਕਾਂ ਨੂੰ, ਚਾਹੇ ਉਹ ਘਰ ਦਾ ਭੇਤੀ ਵਿਭੀਸ਼ਣ ਤੇ ਸੁਗਰੀਵ ਸਨ ਨਾਲ, ਜਾਂ ਰਾਵਣ ਵੱਲ ਸੋਨੇ ਦੀ ਲੰਕਾ ਭਾਵ ਇੱਕ ਵਿਕਸਤ ਸਭਿਅਤਾ ਨੂੰ ਸਾੜ ਦਿੱਤਾ, ਭਾਵ ਲੱਖਾਂ ਲੰਕਾ ਨਿਵਾਸੀ ਵੀ ਸਾੜੇ ਗਏ।
ਜਿਵੇਂ 7ਵੀਂ ਸਦੀ ਵਿੱਚ ਬੋਧੀਆਂ ਨੂੰ ਸਾੜਿਆ ਗਿਆ, 20ਵੀਂ ਸਦੀ ਵਿੱਚ ਸਿੱਖ ਅਤੇ 21ਵੀਂ ਸਦੀ ਵਿੱਚ ਮੁਸਲਿਮ ਅਤੇ ਈਸਾਈ ਸਾੜੇ ਜਾ ਰਹੇ ਹਨ। ਵਿਕਸਿਤ ਸਮਾਜ ਸਿਰਜਣ ਵਾਲੀ ਸਮਾਜ ਵਿੱਚ ਚਲਦੀ ਆਜ਼ਾਦ ਸੋਚ ਜੋ ਵੀ ਇਹਨਾਂ ਦੇ ਝੂਠ ਪਾਖੰਡ ਦੇ ਜ਼ਾਲਿਮਾਨਾ ਵਹਿਸ਼ਤ ਨੂੰ ਨੰਗਾ ਕਰਦੀ ਹੈ, ਅੱਜ ਵੀ ਇਹਨਾਂ ਦਹਿਸ਼ਤਗਰਦਾਂ ਨੂੰ ਸੋਨੇ ਦੀ ਲੰਕਾ ਵਾਂਗ ਜ਼ਹਿਰੀਲੀ ਲੱਗਦੀ ਹੈ ਅਤੇ ਇਹ ਅੱਤਵਾਦ ਹੀ ਇੰਤਹਾ ਤੱਕ ਉਸ ਨੂੰ ਖਤਮ ਕਰਨ ਲਈ ਜ਼ੁਲਮਾਂ ਦੀ ਹੱਦ ਮੁਕਾ ਦਿੰਦੇ ਹਨ। ਭਾਵੇਂ ਔਰਤਾਂ ਨੂੰ ਬੇਪਤ ਕਰਨਾ ਹੋਵੇ ਜਾਂ ਜਿੰਦਾ ਲੋਕਾਂ ਨੂੰ ਕੜਾਇਆਂ ਵਿੱਚ ਪਾ ਕੇ ਜਾਂ ਗਲਾਂ ਵਿੱਚ ਟਾਇਰ ਪਾ ਕੇ ਮਿੱਟੀ ਦਾ ਤੇਲ ਪਾ ਕੇ ਸਾੜਨਾ। ਸਭ ਤੋਂ ਖਤਰਨਾਕ ਗੱਲ ਇਹ ਦਹਿਸ਼ਤਗਰਦ ਸਭਿਅਤਾ ਜੋ 21ਵੀਂ ਸਦੀ ਵਿੱਚ ਵੀ ਭਰਪੂਰ ਫਲ ਫੁੱਲ ਰਹੀ ਹੈ, ਕਿੰਨੀ ਨਫ਼ਰਤ ਭਰੀ ਹੈ। ਉਸ ਹਾਰੇ ਹੋਏ ਰਾਜੇ ਦੀ ਵਿਕਸਿਤ ਸਭਿਅਤਾ ਨਾਲ ਉਸ ਦੇ ਹਜ਼ਾਰਾਂ ਸਾਲ ਬਾਅਦ ਵੀ ਪੁਤਲੇ ਸਾੜ ਕੇ ਕਿੰਨੀਆਂ ਖੁਸ਼ੀਆਂ ਮਨਾਉਂਦੇ ਹਨ, ਕਿਲਕਾਰੀਆਂ ਮਾਰਦੇ ਹਨ। ਠੀਕ ਉਸੇ ਤਰ੍ਹਾਂ ਜਿਵੇਂ ਗੁਜਰਾਤ, ਦਿੱਲੀ, ਉੜੀਸਾ, ਅਸਾਮ ਵਿੱਚ ਕੁਝ ਸਾਲ ਪਹਿਲਾਂ ਮੁਸਲਮਾਨਾਂ, ਸਿੱਖਾਂ ਅਤੇ ਈਸਾਈਆਂ ਨੂੰ ਜਿਉਂਦੇ ਸਾੜ ਕੇ ਨਾਚ ਕੀਤੇ ਗਏ। ਕਿੰਨਾ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ, ਜ਼ਹਿਰੀਲੀਆਂ ਗੈਸਾਂ ਨਾਲ ਵਾਤਾਵਰਨ ਨੂੰ ਪਲੀਤ ਕਰਕੇ। ਮੁੱਕਦੀ ਗੱਲ ਇਹ ਹੈ, ਦਹਿਸ਼ਤਗਰਦੀ ਦੀਆਂ ਮਿਥਿਹਾਸਕ ਘਟਨਾਵਾਂ ਨੂੰ 21ਵੀਂ ਸਦੀ ਵਿੱਚ ਕਿੰਨੀ ਨਫ਼ਰਤ ਨਾਲ ਹੋਰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਇੰਨੀ ਜ਼ਿਆਦਾ ਜ਼ਾਲਿਮਾਨਾ ਜ਼ਹਿਨੀਅਤ ਨੂੰ ਕੀ ਸੱਭਿਅਕ ਪੱਛਮੀ ਦੇਸ਼ਾਂ ਵਿੱਚ ਪ੍ਰਫੁੱਲਤ ਹੋਣ ਦੇਣਾ ਚਾਹੀਦਾ ਹੈ, ਜਿਸ ਕਰਕੇ ਸਾਫ਼ ਸੁਥਰੇ ਕੁਦਰਤੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਅਤੇ ਰਾਜਨੀਤਿਕ ਅਤੇ ਨਿੱਜੀ ਵਿਰੋਧੀਆਂ ਨੂੰ ਜਿਉਂਦੇ ਸਾੜ ਦੇਣ ਦੀ ਹੱਦ ਤੱਕ ਜਾਣ ਵਾਲੀ ਮਾਨਸਿਕ ਪ੍ਰਵਿਰਤੀ ਨੂੰ ਬਲ ਮਿਲਦਾ ਹੈ, ਜੋ ਕਿ ਇੱਕ ਸੱਭਿਅਕ ਸਮਾਜ ਦੀ ਸਿਹਤਮੰਦ ਉਸਾਰੀ ਲਈ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੋ ਸਕਦਾ। ਸਭ ਤੋਂ ਵੱਧ ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਜ਼ੁਲਮ ਨਾਲ ਲੋਹਾ ਲੈਣ ਵਾਲੀ ਅਤੇ ਜ਼ਾਲਿਮ ਨੂੰ ਉਸ ਦੇ ਅੰਜਾਮ ਤੱਕ ਪਹੁੰਚਾਉਣ ਤੋਂ ਬਾਅਦ ਭੁੱਲ ਜਾਣ ਵਾਲੀ ਸੋਚ ਦੇ ਬਾਹਰੀ ਰੂਪ ਧਾਰਨ ਕਰਨ ਵਾਲੇ ਭੇਖੀ ਸਿੱਖ ਇਹਨਾਂ ਦਹਿਸ਼ਤਗਰਦੀ ਦੇ ਜਸ਼ਨਾਂ ਵਿੱਚ ਸ਼ਾਮਲ ਹੁੰਦੇ ਹਨ। ਜੇਕਰ ਉਹ ਗੁਰੂ ਨਾਨਕ ਦੀ ਸੋਚ ਵਾਲੇ ਸਿੱਖ ਹਨ ਤਾਂ ਉਹ ਜਪਜੀ ਸਾਹਿਬ ਦੇ ਕਥਨ ਅਨੁਸਾਰ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤ ਨੂੰ ਮਾਤਾ ਦੱਸਣ ਵਾਲੇ ਕਿਵੇਂ ਪਲੀਤ ਕਰਨ ਦੇ ਜਸ਼ਨਾਂ ਵਿੱਚ ਭਾਗੀ ਹੋ ਸਕਦੇ ਹਨ, ਕਿਵੇਂ ਇਹ ਬਲਿਹਾਰੀ ਦੀ ਕੁਦਰਤ ਨੂੰ ਦੂਸ਼ਿਤ ਕਰਨ ਦੇ ਭਾਗੀ ਹੋ ਸਕਦੇ ਹਨ। ਉਹ ਵੀ ਹਰਿਮੰਦਰ ਸਾਹਿਬ ਤੇ ਜਦੋਂ ਭਾਈ ਰਾਜੋਆਣਾ ਕੌਮ ਦੇ ਅਲੰਬਰਦਾਰਾਂ ਨੂੰ ਬੇਨਤੀ ਕਰਦਾ ਹੈ ਕਿ ਇਹਨਾਂ ਜਸ਼ਨਾਂ ਨੂੰ ਨਾ ਮਨਾਇਆ ਜਾਵੇ ਤਾਂ ਇਹ ਪਰੰਪਰਾ ਦੀ ਦੁਹਾਈ ਦੇ ਦਿੰਦੇ ਹਨ। ਭਲਿਓ ਲੋਕੋ, ਪਰੰਪਰਾ ਤੇ ਬੁੱਤਾਂ ਨੂੰ ਪੂਜਣ ਦੀ ਵੀ ਸੀ ਕਿ ਅਸੀਂ ਇਹ ਫੋਕੀਆਂ ਪਰੰਪਰਾਵਾਂ ਨੂੰ ਮੰਨਾਂਗੇ ਜਾਂ ਆਪਣੇ ਗੁਰੂ ਦੀ ਗੱਲ ਨੂੰ। ਜੀ ਡਾਕਟਰ ਸਾਹਿਬ, ਇਸ ਕੁਐਸਚਨ ਦਾ ਆਨਸਰ ਅਸੀਂ ਬ੍ਰੇਕ ਤੋਂ ਬਾਅਦ ਲੈਂਦੇ ਹਾਂ। ਠੀਕ ਹੈ ਜੀ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤਾਂ ਥਕਾ ਦਿੱਤਾ ਇਸ ਈਮੇਲ ਨੇ। ਕੋਈ ਗੱਲ ਨਹੀਂ।